ਸ਼ੁਰੂਆਤ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ। ਇਸ ਮੋਰਚੇ ਦੀ ਸੰਗਤ ਦਾ ਪੁਲਿਸ ਦੇ ਨਾਲ ਭੇੜ ਹੋਇਆ ਜੀ। ਜੀ ਬਿਲਕੁਲ, ਅੱਜ ਕਾਫੀ ਪੁਲਿਸ ਵਾਲੇ ਤੇ ਉਧਰੋਂ ਸੰਗਤ ਦੇ ਵਿੱਚੋਂ ਜੀ। ਲੋਕ ਜ਼ਖਮੀ ਵੀ ਹੋਏ ਨੇ। ਜੀ ਤਾਂ ਇਹ ਸਾਰਾ ਇਸ ਕਰਕੇ ਹੋਇਆ ਕਿਉਂਕਿ ਅੱਜ ਲਗਾਤਾਰ ਤੀਜੇ ਦਿਨ ਇਹਨਾਂ ਨੇ ਸੀਐਮ ਰਹਿਸ਼ ਵੱਲ ਚਾਲੇ ਪਾਏ ਸਨ ਤੇ ਉਸ ਤੋਂ ਪਹਿਲਾਂ ਜਿਹੜਾ ਬਾਰਡਰ ਆ ਆਮ ਦਿਨਾਂ ਵਾਂਗ ਉੱਥੇ ਹੀ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਬੈਰੀਕੇਡਿੰਗ ਹੁੰਦੀ ਆ। ਬੈਰੀਕੇਡਿੰਗ ਜਦੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਤਾਂ ਪੁਲਿਸ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਸੰਗਤ ਦੇ ਵਿੱਚੋਂ ਕੁਝ ਲੋਕਾਂ ਨੇ ਦੱਸਿਆ ਹੈ ਕਿ ਬਾਹਰੋਂ ਮਤਲਬ ਕਿ ਸਾਈਡ ਤੋਂ ਉਹਨਾਂ ਤੇ ਪੱਥਰਬਾਜ਼ੀ ਕੀਤੀ ਗਈ। ਜੀ ਜਦੋਂ ਇਹ ਪੱਥਰਬਾਜ਼ੀ ਹੋਈ ਤੇ ਉਸ ਤੋਂ ਬਾਅਦ ਫਿਰ ਸਥਿਤੀ ਜਿਹੜੀ ਹੈ ਉਹ ਆਊਟ ਆਫ ਕੰਟਰੋਲ ਹੋ ਗਈ ਕਿਉਂਕਿ ਪਿੱਛੋਂ ਹੋਰ ਸੰਗਤ ਆ ਗਈ। ਵੈਸੇ ਤੇ ਜਥਾ ਜਿਹੜਾ 2 ਦਿਨ ਜਾਂਦਾ ਰਿਹਾ ਜੀ ਉਹ ਲਾ ਲਓ ਕਿ 30 35 ਬੰਦਿਆਂ ਦਾ ਸੀਗਾ। ਪਰ ਜਦੋਂ ਪਿੱਛੋਂ ਹੋਰ ਸੰਗਤ ਆ ਗਈ ਫਿਰ ਇਹ ਵੀ ਹੋ ਜਾਂਦਾ ਨਾ ਕਿ ਕਈ ਵਾਰ ਗੱਲਾਂ ਜਿਹੜੀਆਂ ਬਹੁਤ ਜ਼ਿਆਦਾ ਵਧਾ ਕੇ ਵੀ ਫੈਲਾ ਦਿੱਤੀਆਂ ਜਾਂਦੀਆਂ ਨੇ। ਜਦੋਂ ਫਿਰ ਲੋਕ ਉੱਥੇ ਇਕੱਤਰ ਹੋ ਗਏ, ਨਿਹੰਗ ਸਿੰਘ ਸੀਗੇ, ਤਲਵਾਰਾਂ ਵਗੈਰਾ ਤਾਂ ਫਿਰ ਹੈਗੀਆਂ ਹੀ ਸੀਗੀਆਂ, ਇਹ ਫਿਰ ਮਾਮਲਾ ਬਹੁਤ ਜ਼ਿਆਦਾ ਭਖ ਗਿਆ। ਬੈਰੀਕੇਡ ਟੁੱਟ ਗਏ, ਪੁਲਿਸ ਵਾਲੇ ਵੀ ਕੁੱਟੇ ਗਏ। ਉਸ ਤੋਂ ਬਾਅਦ ਗੱਡੀਆਂ ਦੀ ਵੀ ਥੋੜੀ ਭੰਨਤੋੜ ਹੋਈ। ਚੰਡੀਗੜ੍ਹ ਤੱਕ ਮਤਲਬ ਕਿ ਚਲੇ ਗਏ ਸਨ, ਚੰਡੀਗੜ੍ਹ 'ਚ ਦਾਖਲ ਹੋ ਗਏ। ਪਰ ਬਾਅਦ ਦੇ ਵਿੱਚ ਮੋਰਚੇ ਦੇ ਜਿਹੜੇ ਕੁਝ ਲੋਕ ਸੀਗੇ ਉਹਨਾਂ ਨੇ, ਜਿਹੜੇ ਮੋਹਤਬਰ ਸੀ, ਉਹਨਾਂ ਨੇ ਸਮਝਾਇਆ ਬੁਝਾਇਆ ਤੇ ਫਿਰ ਉਸ ਤੋਂ ਬਾਅਦ ਇਹ ਵਾਪਸ ਪਰਤੇ ਨੇ। ਹੁਣ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਨੇ ਕੁਝ ਵੀਡੀਓ ਜਾਰੀ ਕੀਤੀਆਂ ਨੇ ਤੇ ਇਹ ਦਾਅਵਾ ਕੀਤਾ ਹੈ ਕਿ ਸਾਡੇ 13 ਪੁਲਿਸ ਮੁਲਾਜ਼ਮ ਫੱਟੜ ਨੇ। ਠੀਕ ਹੈ। ਤੇ ਅਸੀਂ FIR ਵੀ ਕੱਟਾਂਗੇ ਕਿਉਂਕਿ ਇਹਨਾਂ ਦੇ ਕੋਲ ਬੜੇ ਖਤਰਨਾਕ ਹਥਿਆਰ ਸਨ। ਪਰ ਦੂਸਰੇ ਪਾਸੇ ਮੈਂ ਜਿਵੇਂ ਕਿਹਾ ਕਿ ਸੰਗਤ ਇਹ ਕਹਿੰਦੀ ਹੈ ਕਿ ਅਸੀਂ ਪੀਸਫੁਲ ਜਾ ਰਹੇ ਸੀ। ਹਾਂ ਠੀਕ ਆ, ਬੈਰੀਕੇਡਿੰਗ ਲੰਘਣ ਦਾ ਯਤਨ ਜ਼ਰੂਰ ਨੌਜਵਾਨਾਂ ਵੱਲੋਂ ਹੋਇਆ ਹੋਵੇਗਾ, ਪਰੰਤੂ ਜੋ ਪਾਸੇ ਤੋਂ ਕਿਸੇ ਤੀਸਰੇ ਵਿਅਕਤੀ ਨੇ ਜਾਂ ਕਹਿ ਲਓ ਸ਼ਰਾਰਤੀਆਂ ਨੇ ਜਿਸ ਤਰ੍ਹਾਂ ਪੱਥਰਬਾਜ਼ੀ ਕੀਤੀ, ਉਸ ਤੋਂ ਬਾਅਦ ਹੀ ਸਥਿਤੀ ਜਿਹੜੀ ਹੈ ਉਹ ਹੱਥਾਂ ਚੋਂ ਨਿਕਲੀ ਹੈ। ਤਾਂ ਖੈਰ ਦੇਰ ਸ਼ਾਮ ਤੱਕ ਆਪਾਂ ਕਹਿ ਸਕਦੇ ਹਾਂ ਕਿ ਮਾਹੌਲ ਜਿਹੜਾ ਹੈ ਉਹ ਆਮ ਵਰਗਾ ਤਾਂ ਹੋ ਗਿਆ। ਉਧਰੋਂ ਪੁਲਿਸ ਨੇ ਵੀ PC ਕੀਤੀ, ਜਾਨੀ ਇਹਨਾਂ ਦੇ ਜਿਹੜੇ DGP ਹੈ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਪੱਤਰਕਾਰਾਂ ਦੇ ਨਾਲ ਕੀਤੀ ਹੈ ਤੇ ਇਹ ਸਾਰੀ ਜਾਣਕਾਰੀ ਦਿੱਤੀ ਹੈ। ਤਾਂ ਦੂਸਰੇ ਪਾਸੇ ਕੌਮੀ ਇਨਸਾਫ ਮੋਰਚਾ ਨੇ ਵੀ PC ਕੀਤੀ ਹੈ ਤਾਂ ਉਹਨਾਂ ਨੇ ਵੀ ਦੋਸ਼ ਲਾਇਆ ਕਿ ਉਕਸਾਇਆ ਗਿਆ। ਠੀਕ ਹੈ। ਪਰ ਜੋ ਵੀ ਹੈ, ਦੇਖੋ ਗੱਲ ਕੀ ਹੈ ਕਿ ਇਹ ਤਾਂ ਹੁਣ ਆਪਾਂ ਨੂੰ ਵੀ ਪਤਾ ਹੀ ਹੈ ਕਿ ਸਰਕਾਰ ਜਿਹੜੀ ਪੰਜਾਬ ਦੀ ਆ ਉਹ ਬਹੁਤ ਅੱਡ ਤਰ੍ਹਾਂ ਦਾ ਰਵੱਈਆ ਰੱਖ ਕੇ ਚੱਲ ਰਹੀ ਹੈ। ਨਾ ਤਾਂ ਕੋਈ ਸਪਸ਼ਟ ਗੱਲ ਕਹਿੰਦੀ ਹੈ ਕਿ ਬਈ ਅਸੀਂ ਨਹੀਂ ਮੰਨ ਸਕਦੇ ਮੰਗਾਂ ਤੁਹਾਡੀਆਂ, ਬਸ ਗੱਲ ਖਤਮ ਆ, ਤੁਸੀਂ ਬੈਠਣਾ ਬੈਠੇ ਰਹੋ, ਸਾਨੂੰ ਕੀ ਹੈ। ਨਾ ਉਹਨਾਂ ਦੇ ਨਾਲ ਗੱਲ ਕਰਕੇ ਕੋਈ ਉਹਨਾਂ ਨੂੰ ਭਰੋਸਾ ਦੇ ਰਿਹਾ। ਹੁਣ ਰੌਲਾ ਤਾਂ ਇਸੇ ਚੀਜ਼ ਦਾ ਹੈ ਕਿ ਤੁਸੀਂ ਉਹਨਾਂ ਦੇ ਕੋਲ ਜਾਓ, ਗੱਲਬਾਤ ਕਰੋ, ਆਪਣੇ ਕੋਈ ਨੁਮਾਇੰਦੇ ਜਾਂ ਵਫਦ ਦੇ ਰੂਪ ਦੇ ਵਿੱਚ ਕੁਝ ਅਫਸਰ ਵਗੈਰਾ ਘੱਲੋ, ਜੋ ਤੁਸੀਂ ਕਰ ਸਕਦੇ ਉਹਨਾਂ ਦੇ ਅੱਗੇ ਰੱਖ ਦਿਓ ਕਿ ਆ ਭਾਈ ਅਸੀਂ ਇਹ ਪੇਪਰ ਵਰਕ ਜਿਹੜਾ ਉਹ ਕਰ ਸਕਦੇ ਆ, ਇਹ ਤੋਂ ਵੱਧ ਸਾਡੀ ਪਹੁੰਚ ਨਹੀਂ ਹੈਗੀ, ਗੱਲ ਖਤਮ ਆ। ਉਹ ਸਹਿਮਤ ਹੁੰਦੇ ਨੇ, ਅਸਹਿਮਤ ਹੁੰਦੇ, ਇੱਕ ਵੱਖਰੀ ਗੱਲ ਆ। ਫਿਰ ਦੂਜੀ ਗੱਲ ਇਹ ਹੈ ਕਿ ਚੀਫ ਮਿਨਿਸਟਰ ਦੇ ਉਹ ਘਰ ਨੂੰ ਆ ਰਹੇ ਨੇ ਵਾਰ-ਵਾਰ, ਤਾਂ ਤੁਹਾਨੂੰ ਕੀ ਗੱਲ ਹੈ, ਖਬਰ ਹੀ ਨਹੀਂ ਲੱਗਦੀ? ਜੇ ਤੁਹਾਨੂੰ ਖਬਰ ਲੱਗ ਰਹੀ ਆ ਤੇ ਉਸ ਤਰ੍ਹਾਂ ਵੀ ਤੇ ਤੁਸੀਂ ਤੁਰੇ ਫਿਰਦੇ ਹੋ, ਕਦੇ ਕਿਸੇ ਖਿਡਾਰੀਆਂ ਦੇ ਘਰ 'ਚ ਵੜ ਜਾਂਦੇ ਜਾ ਕੇ, ਕਦੇ ਕੋਈ ਮਾੜਾ ਜਿਹਾ ਕੋਈ ਨਾਮੀ ਬੰਦਾ ਹੁੰਦਾ ਉਹਦੇ ਘਰ 'ਚ ਤੁਹਾਡੇ ਮੰਤਰੀ ਚਲੇ ਜਾਂਦੇ ਨੇ। ਤਾਂ ਗੱਲ ਇਹ ਹੈ ਕਿ ਜਿਹੜਾ ਵੀ ਬੰਦਾ ਤੁਹਾਡੇ ਤੱਕ ਪਹੁੰਚ ਕਰਨ ਦਾ ਯਤਨ ਕਰਦਾ ਹੈ, ਠੀਕ ਹੈ, ਤੁਸੀਂ ਹਰੇਕ ਬੰਦੇ ਤੱਕ ਨਹੀਂ ਪਹੁੰਚ ਕਰ ਸਕਦੇ, ਪਰ ਏਡਾ ਵੱਡਾ ਮੋਰਚਾ ਲੱਗਾ, ਤੁਸੀਂ ਘੱਟੋ ਘੱਟ ਆਪਣੇ ਨੁਮਾਇੰਦੇ ਤੇ ਘੱਲੋ ਨਾ ਉੱਥੇ, ਤਾਂ ਕਿ ਇਹ ਨੌਬਤ ਨਾ ਉਤਪੰਨ ਹੋਵੇ। ਤੇ ਗੱਲ ਇਹ ਹੈ ਕਿ ਹੁਣ ਇਸ ਮਾਮਲੇ 'ਚ ਜਿਹੜੇ ਇਹ ਸੰਘਰਸ਼ ਦੇ ਸੰਚਾਲਕ ਨੇ, ਜਿਹੜੇ ਇਸ ਸੰਘਰਸ਼ ਨੂੰ ਚਲਾ ਰਹੇ, ਉਹਨਾਂ ਨੂੰ ਵੀ ਧਿਆਨ ਰੱਖਣਾ ਪਵੇਗਾ। ਇਹ ਸਥਿਤੀਆਂ ਜਿਹੋ ਜਿਹੀਆਂ ਮਰਜ਼ੀ ਹੋਣ, ਜੇ ਇਸ ਤਰ੍ਹਾਂ ਦਾ ਮਾਮਲਾ ਹਿੰਸਕ ਹੋਏਗਾ, ਕਿਉਂਕਿ ਦੇਖੋ ਹੁਣ ਵੀਡੀਓ ਜਾਰੀ ਕੀਤੀਆਂ ਹੋਈਆਂ ਪੱਥਰਬਾਜ਼ੀ ਦੀਆਂ ਵੀਡੀਓ, ਕੀ ਇਹਨਾਂ ਦੇ ਕੋਲ ਹੈਗੀਆਂ ਨੇ ਇੰਨੀਆਂ? ਕੀ ਇੰਨਾ ਵੱਡਾ ਪ੍ਰਚਾਰ ਹੋਏਗਾ? ਤਾਂ ਦੂਸਰੇ ਪਾਸੇ ਉਹ ਬਹੁਤ ਵੱਡੇ ਪੱਧਰ ਤੇ ਪ੍ਰਚਾਰੀਆਂ ਗਈਆਂ ਵੀਡੀਓ ਤੇ ਖਬਰਾਂ ਜਿਹੜੀਆਂ ਲੱਗ ਗਈਆਂ। ਤਾਂ ਫਿਰ ਗੱਲ ਤਾਂ ਉਹੀ ਹੈ ਕਿ ਚਲੋ ਇੱਥੇ ਤਾਂ ਤੁਹਾਡਾ ਸਮਰਥਨ ਜਿਹੜਾ ਬਹੁਤ ਸਾਰੇ ਲੋਕ ਕਰਦੇ ਨੇ ਪੰਜਾਬ ਦੇ ਵਿੱਚ, ਪਰ ਬਾਹਰ ਮੈਸੇਜ ਕੀ ਜਾਂਦਾ? ਬਾਹਰ ਮੈਸੇਜ ਤਾਂ ਇਹੋ ਜਾਂਦਾ ਹੈ ਨਾ ਕਿ ਜੇ ਛਡਾਉਣ ਵਾਲੇ ਇਸ ਤਰ੍ਹਾਂ ਕਰ ਰਹੇ ਨੇ ਤੇ ਛੁੱਟ ਕੇ ਆਉਣ ਵਾਲੇ ਕੀ ਕਰਨਗੇ, ਫਿਰ ਕੀ ਕਰੋਗੇ? ਤਾਂ ਇਹਨਾਂ ਗੱਲਾਂ ਤੇ ਖਾਸ ਤੌਰ ਤੇ ਧਿਆਨ ਰੱਖਣ ਦੀ ਜ਼ਰੂਰਤ ਹੋਏਗੀ ਮੋਰਚੇ ਵਾਲਿਆਂ ਨੂੰ ਵੀ। ਪਰ ਮੇਰਾ ਮੰਨਣਾ ਹੈ ਕਿ ਇਹ ਜੋ ਸਥਿਤੀ ਬਣੀ ਹੈ, ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ
ਢਿੱਲ ਮੱਠਿਆ। ਇਹਨਾਂ ਨੂੰ ਚਾਹੀਦਾ ਸੀਗਾ ਕਿ ਡੇ 1 ਤੋਂ ਹੀ ਇਹਨਾਂ ਦੇ ਨਾਲ ਸੰਪਰਕ 'ਚ ਰਹਿੰਦੇ, ਮੋਰਚੇ ਵਾਲਿਆਂ ਦੇ ਨਾਲ ਗੱਲਬਾਤ ਕਰਦੇ। ਇਹਨਾਂ ਨਾਲ ਤਾਂ ਵੈਸੇ ਆਪਾਂ ਜੇ ਦੇਖੀਏ ਤਾਂ ਫਿਰ ਮੋਦੀ ਸਰਕਾਰ ਹੀ ਠੀਕ ਸੀਗੀ ਕਿ ਉਹ ਪਹਿਲੇ ਦਿਨ ਤੋਂ ਹੀ ਇਹਨਾਂ ਦੇ ਨਾਲ ਗੱਲਬਾਤ ਵੀ ਚਲਾ ਰਹੇ ਸਨ। ਕਿੰਨੇ ਗੇੜਾਂ ਦੀ ਗੱਲ ਹੋਈ ਹੈ, ਤੁਹਾਨੂੰ ਪਤਾ ਹੈ ਨਾ ਕਿ ਜਿਵੇਂ ਦਿੱਲੀ ਪਹੁੰਚਿਆ ਸੀਗਾ ਮੋਰਚਾ ਕਿਸਾਨਾਂ ਦਾ, ਤਾਂ ਨਾਲ ਦੀ ਨਾਲ ਗੱਲਬਾਤਾਂ ਦਾ ਗੇੜ ਸ਼ੁਰੂ ਹੋ ਗਿਆ ਸੀਗਾ। ਜੀ ਜੀ ਠੀਕ ਹੈ, ਸਫਲਤਾ ਨਹੀਂ ਮਿਲੀ, ਚੱਲਦੀ ਰਹੀ ਗੱਲ, ਟੁੱਟਦੀ ਰਹੀ, ਚੱਲਦੀ ਰਹੀ ਗੱਲ, ਟੁੱਟਦੀ ਰਹੀ। ਪਰ ਉਹਦੇ 'ਚ ਕੀ ਹੁੰਦਾ ਕਿ ਸੰਘਰਸ਼ ਦੇ ਵਿੱਚ ਜਿਹੜੇ ਲੋਕ ਬੈਠੇ ਹੁੰਦੇ ਨੇ ਤਾਂ ਘੱਟੋ ਘੱਟ ਉਹਨਾਂ ਦੇ ਕੋਲ ਉਤੇਜਨਾ ਵਾਲੇ ਜਿਹੜੇ ਬਿਆਨ ਹੁੰਦੇ, ਜਿਹੜੇ ਉਹ ਘੱਟ ਪਹੁੰਚਦੇ ਆ। ਉਹਨਾਂ ਦੇ ਵਿੱਚ ਬੇਚੈਨੀ ਘੱਟ ਫੈਲਦੀ ਹੈ ਕਿ ਸਾਡੀ ਗੱਲ ਚੱਲ ਰਹੀ ਹੈ, ਸਾਡੇ ਲੀਡਰ ਰਾਬਤੇ 'ਚ ਨੇ, ਸ਼ਾਇਦ ਕੋਈ ਹੱਲ ਨਿਕਲ ਆਏਗਾ। ਜਦ ਤੁਸੀਂ ਗੱਲ ਨਹੀਂ ਸੁਣੋਗੇ ਤਾਂ ਬੇਚੈਨੀ ਜ਼ਿਆਦਾ ਫੈਲਦੀ ਹੈ। ਤੇ ਖੈਰ ਹੁਣ ਦੇਖੋ ਅੱਗੇ ਕੀ ਬਣਦਾ। ਇਹ ਦਿਨ ਭਰ ਮਾਮਲਾ ਜਿਹੜਾ ਕਾਫੀ ਚਰਚਿਤ ਰਿਹਾ। ਜੀ ਜੀ ਜੀ।